व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਦੱਸਦੀਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? देखो मैं कुछ दिन पहला एक सिख स्कॉलर ਦੇ ਵਿਊ ਸੁਣ ਰਿਹਾ ਸੀ। ਉਹਨਾਂ ਨੇ ਗੱਲ ਕਹੀ ਜੀ। ਉਹਨਾਂ ਨੇ ਕਿਹਾ ਕਿ ਗਾਂਧੀ ਇੰਨਾ ਵੱਡਾ ਹਿੰਦੂਆਂ ਦਾ ਲੀਡਰ ਹੈ, ਜੋ ਕੁਝ ਰਾਮਚੰਦਰ ਜਾਂ ਕ੍ਰਿਸ਼ਨ ਜੀ ਵੀ ਜਿਹੜੇ ਰਾਜੇ ਸੀ ਉਹ ਛੋਟੇ ਜਿਹੇ ਅਯੁੱਧਿਆ ਰਿਆਸਤ ਦੇ, ਔਰ ਕ੍ਰਿਸ਼ਨ ਜੀ ਗੋਕਲ ਮਥੁਰਾ ਬਿੰਦਰਾਬਨ ਉਸ ਦੇ, ਲੇਕਿਨ ਈਵਨ ਜੋ ਕੁਝ ਉਹ ਵੀ ਨਹੀਂ ਦੇ ਸਕੇ ਉਹ ਗਾਂਧੀ ਨੇ ਦਿੱਤਾ। ਇੰਨਾ ਵੱਡਾ ਮੁਲਕ ਜਿਹੜਾ ਹੈ ਉਹ ਹਿੰਦੂਆਂ ਦੇ ਹਵਾਲੇ ਕਰ ਦਿੱਤਾ ਔਰ ਉਹਨਾਂ ਨੂੰ ਸਭ ਨੂੰ ਹਿੰਦੂ ਬਣਾ ਕੇ ਔਰ ਬੜੇ ਮਿੱਠੇ ਪਿਆਰੇ ਤਰੀਕੇ ਦੇ ਨਾਲ ਜੀ। ਤੇ ਮੈਂ ਇਹ ਦੇਖ ਰਿਹਾ ਕਿ ਵੀ ਬੇਸ਼ੱਕ ਉਸ ਦੇ ਵਿੱਚ ਫੈਡਰਲ ਕਨਸਟੀਟਿਊਸ਼ਨ ਦੀ ਗੱਲ ਹੋਈ, ਡਾਕਟਰ BR ਅੰਬੇਦਕਰ ਜਿਹੜੇ ਨੇ ਉਹ ਔਰ ਉਹਨਾਂ ਨੇ ਦੇਖਿਆ ਕਿ ਵੀ ਕੁਛ ਨਾ ਕੋਈ ਹਰ ਇੱਕ ਨੂੰ ਐਡਲਟ ਫਰੈਂਚਾਈਜ਼, ਹਰ ਕੋਈ ਜਿਹੜਾ ਵੋਟ ਪਾਉਣ ਦਾ ਹੱਕ, ਜਿਸ ਦੇ ਸਾਰੇ ਉਦੋਂ ਹੱਕ 'ਚ ਨਹੀਂ ਸੀ ਕਿ ਵੀ ਉਹ ਇਹ ਸੌਖੇ ਨਹੀਂ ਮਿਲੇ ਹੋਏ, ਜੋ ਦਿੱਤੇ ਹੋਏ ਨੇ ਫੰਡਾਮੈਂਟਲ ਰਾਈਟਸ ਫਿਰ ਸਟੇਟਸ ਔਰ ਯੂਨੀਅਨ ਦੀ ਜਿਹੜੀਆਂ ਪਾਵਰਸ ਨੂੰ ਡਿਫਾਈਨ ਕਰਨਾ ਔਰ ਸਟੇਟਸ ਨੂੰ ਜਿਹੜਾ ਇੰਟੈਂਟ ਸੀ ਕਨਸਟੀਟਿਊਐਂਟ ਅਸੈਂਬਲੀ ਦੇ ਡਾਕਟਰ ਅੰਬੇਦਕਰ ਵਰਗੇ ਰੋਸ਼ਨ ਦਿਮਾਗ ਥਿੰਕਿੰਗ ਦਾ ਲੋਕਾਂ ਦਾ, ਉਹ ਫੈਡਰਲ ਸਟਰਕਚਰ ਸੀ ਕਿ ਭਾਰਤ ਦੇ ਵਿੱਚ ਜਿਹੜਾ ਔਰ ਇਸ ਦੀਆਂ ਹਾਲਾਤ 1930 ਚ ਜਿਸ ਫੈਡਰਲ ਸਟਰਕਚਰ ਦੀ ਗੱਲ ਹੁੰਦੀ ਸੀ ਔਰ ਜਿਹੜੀ ਜਦੋਂ ਆਨੰਦਪੁਰ ਦੇ ਮਤੇ ਦੀ ਗੱਲ ਸਰ ਕਪੂਰ ਸਿੰਘ ਹੋਰਾਂ ਨੇ ਕੀਤੀ ਤੇ ਜਿਹੜੀ ਉਹਦੀ ਸਪਿਰਿਟ ਸੀ ਆਨੰਦਪੁਰ ਦੇ ਮਤੇ ਦੀ ਉਹ ਇਹੀ ਸੀ ਕਿ ਸੈਂਟਰ ਜਿਹੜਾ ਉਹ 3-4 ਮਹਿਕਮੇ ਆਪਣੇ ਕੋਲ ਰੱਖ ਸਕਦਾ ਹੈ, ਡਿਫੈਂਸ ਹੈ, ਫੋਰਨ ਅਫੇਅਰਸ ਹੈ ਜਾਂ ਕਮਿਊਨੀਕੇਸ਼ਨ ਹੈ, ਬਾਕੀ ਸਟੇਟਾਂ ਜਿਹੜੀਆਂ ਨੇ ਉਹ ਬਿਲਕੁਲ ਆਜ਼ਾਦ ਹੋਣ, ਆਟੋਨੋਮਸ ਹੋਣ, ਉਹਨਾਂ ਨੂੰ ਸੈਂਟਰ ਦੇ ਉੱਤੇ ਉਹਨਾਂ ਦੀ ਨਿਰਭਰਤਾ ਬੜੀ ਘੱਟ ਹੋਏ। ਲੇਕਿਨ ਵਕਤ ਪਾ ਕੇ ਅਸੀਂ ਦੇਖਦੇ ਹਾਂ ਕਿ ਕਿਵੇਂ ਤੇਜ਼ੀ ਦੇ ਨਾਲ ਜਿਹੜੀਆਂ ਪਾਵਰਸ ਜਿਨ੍ਹਾਂ ਨੂੰ ਰੈਜ਼ੀਡੂਅਲ ਪਾਵਰਸ ਕਨਸਟੀਟਿਊਸ਼ਨ ਕਿਹਾ ਸੀ ਕਿ ਉਹ ਸਟੇਟਾਂ ਦੀਆਂ ਸੀ, ਉਹ ਵੀ ਸੈਂਟਰ ਨੇ ਹੜੱਪ ਲਈਆਂ ਔਰ ਹੌਲੀ ਹੌਲੀ ਜੇ ਤੁਸੀਂ ਅੱਜ ਭਾਰਤ ਦਾ ਸਿਸਟਮ ਦੇਖੋ ਤੇ ਸਟੇਟਾਂ ਜਿਹੜੀਆਂ ਨੇ ਉਹਨਾਂ ਕੋਲ ਉਨੀਆਂ ਪਾਵਰਸ ਵੀ ਨਹੀਂ ਜਿੰਨੀਆਂ ਇੱਥੇ ਤੁਹਾਡੀਆਂ ਜਿਹੜੀਆਂ ਕਾਉਂਟੀਜ਼ ਨੇ ਉਹਨਾਂ ਦੇ ਕੋਲ ਨੇ। ਜੀ। ਸਟੇਟਾਂ ਦੀ ਤਾਂ ਗੱਲ ਹੀ ਦੂਰ ਹੈ, ਜਿਵੇਂ ਇੱਥੇ ਇਹਨਾਂ ਸਟੇਟਾਂ ਹਰ ਸਟੇਟ ਦਾ ਆਪਣਾ ਝੰਡਾ ਹੈ, ਬਿਲਕੁਲ ਸਟੇਟ ਦੇ ਨੈਸ਼ਨਲ ਫਲੈਗ ਦੇ ਨਾਲ ਲੱਗਦਾ ਹੈ, ਸਟੇਟ ਦਾ ਆਪਣਾ ਐਨੀਮਲ ਹੈ, ਆਪਣਾ ਬਰਡ ਹੈ, ਆਪਣੇ ਡਰਾਈਵਿੰਗ ਲਾਇਸੈਂਸ ਨੇ, ਆਪਣਾ ਇੰਡੀਪੈਂਡੈਂਟ ਸਾਰਾ ਸਟਰਕਚਰ ਹੈ, ਆਪਣੇ ਬਜਟ ਨੇ ਔਰ ਜਿਹੜਾ ਫੈਡਰਲ ਟੈਕਸ ਵੀ ਜਾਂਦਾ ਹੈ ਐਮਰਜੈਂਸੀ ਜਦੋਂ ਲੱਗਦੀਆਂ ਬਿਗ ਅਮਾਉਂਟ ਆਂਦਾ ਹੈ ਔਰ ਬਹੁਤ ਲਿਮਿਟਡ ਹੈ। ਹਾਲਾਂ ਅਮਰੀਕਾ 'ਚ ਵੀ ਇੱਕ ਡਿਬੇਟ ਹੈ ਕਿ ਖਾਸ ਤੌਰ ਤੇ 9/11 ਤੋਂ ਬਾਅਦ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਇਨਫ੍ਰਿੰਜ ਕਰ ਰਹੀ ਹੈ ਸਿਟੀਜ਼ਨਸ ਦੇ ਵਿੱਚ ਔਰ ਉਹਨੂੰ ਲੈ ਕੇ ਜਿਹੜੀ ਹੈ ਉਹ ਡਿਬੇਟ ਹੈ ਔਰ ਉਹਦੀ ਖੂਬਸੂਰਤ ਜਦੋਂ ਅਸੀਂ ਈਵਨ ਇਹਨਾਂ ਦੀਆਂ ਤਿੰਨੋਂ ਬ੍ਰਾਂਚਿਸ ਦੀਆਂ ਪਾਵਰਸ, ਬੇਸ਼ੱਕ ਅਮਰੀਕਾ ਦੀ ਪ੍ਰੈਜ਼ੀਡੈਂਸੀ ਬਹੁਤ ਪਾਵਰਫੁਲ ਹੈ, ਵਾਈਟ ਹਾਊਸ ਦੇ ਵਿੱਚ ਬਹੁਤ ਪਾਵਰਸ ਨੇ, ਪਰ ਹੁਣ ਜੇ ਪ੍ਰੈਜ਼ੀਡੈਂਟ ਟਰੰਪ ਨੇ CNN ਦੇ ਇੱਕ ਪੱਤਰਕਾਰ ਨੂੰ ਬਾਹਰ ਕੱਢਿਆ, ਉਸ ਦੇ ਕ੍ਰੈਡੈਂਸ਼ੀਅਲਸ ਲੈ ਲਏ, ਅਗਲੇ ਦਿਨ CNN ਨੇ ਲਾਸੂਟ ਕਰਤਾ ਕੋਰਟ ਦੇ ਵਿੱਚ ਔਰ ਅੱਜ ਜੱਜ ਨੇ ਕਿਹਾ ਕਿ ਵੀ ਵਾਈਟ ਹਾਊਸ ਨੂੰ ਵਾਪਸ ਕਰੋ, ਉਹਨੂੰ ਰੀਇਨਸਟੇਟ ਕਰੋ, ਉਹ ਜਿਹੜਾ ਆਪਣਾ ਹੋਏ। ਸੋ ਇਹ ਅਮਰੀਕਾ 'ਚ ਹੀ ਹੋ ਸਕਦਾ ਕਿ ਵੀ ਕਿੱਥੇ ਪ੍ਰੈਜ਼ੀਡੈਂਟ ਟਰੰਪ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਉਹ ਜਿਹਨੂੰ ਮਰਜ਼ੀ ਧਮਕਾ ਰਿਹਾ ਤੇ ਇੱਥੇ ਇੱਕ ਜੱਜ ਬੈਠਾ ਜਿਹੜਾ ਉਹਨੂੰ ਕਹਿ ਰਿਹਾ ਵੀ ਵਾਪਸ ਕਰ ਉਹਦੇ ਜਿਹੜਾ ਲਿਆ ਕੋਈ, ਇਹ ਇੱਥੇ ਹੀ ਹੋ ਸਕਦਾ। ਪਰ ਉੱਥੇ 72 ਸਾਲ ਦੇ ਵਿੱਚ ਕੀ ਹੋਇਆ ਜਾਂ ਜੇ 1950 ਕਨਸਟੀਟਿਊਸ਼ਨ ਤੋਂ ਬਾਅਦ 68 ਸਾਲ 'ਚ ਦੇਖੀਏ ਕਿ ਜਿਹੜੀਆਂ ਪਾਵਰਸ ਕਨਸਟੀਟਿਊਸ਼ਨ ਨੇ ਸਟੇਟਾਂ ਨੂੰ ਦਿੱਤੀਆਂ ਵੀ ਸੀ, ਉਹਨੂੰ ਅੰਗਰੇਜ਼ੀ ਯੂਸਰਪ ਕਹਿੰਦੇ ਨੇ, ਅਸੀਂ ਕਹਿੰਦੇ ਆ ਵੀ ਹੌਲੀ ਹੌਲੀ ਹੜੱਪ ਲਈਆਂ, ਉਹ ਸੈਂਟਰ ਨੇ ਹੜੱਪ ਲਈਆਂ ਔਰ ਈਵਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਆਰਟੀਕਲ 356 ਸੀ ਜਿਹਦਾ ਮਕਸਦ ਸੀ ਕਿ ਵੀ ਕਿਸੇ ਵੇਲੇ ਜਦੋਂ ਬਹੁਤ ਕੋਈ ਐਸੀ ਸਿਚੁਏਸ਼ਨ ਆਏ ਤੇ ਗਵਰਨਰ ਜਿਹੜਾ ਹੈ ਉਹ ਰਿਕਮੈਂਡ ਕਰ ਸਕਦਾ ਹੈ ਡਿਸੋਲੂਸ਼ਨ ਆਫ ਅਸੈਂਬਲੀ। ਇਹਨਾਂ ਨੇ ਕਿਵੇਂ ਅਸੈਂਬਲੀਆਂ ਤੋੜੀਆਂ 356 ਦਾ ਇਸਤੇਮਾਲ ਕਰਕੇ ਕੇਰਲਾ ਦੇ ਵਿੱਚ ਪੈਪਸੂ ਜਿੱਥੇ ਪਹਿਲੀ ਅਕਾਲੀ ਸਿੱਖ ਗਵਰਨਮੈਂਟ ਬਣੀ 1950 ਚ ਔਰ ਕਿਵੇਂ ਅਕਾਲੀਆਂ ਦੀਆਂ ਸਰਕਾਰਾਂ 1966 ਤੋਂ ਬਾਅਦ ਕਿਵੇਂ ਜਿਹੜਾ ਉਹ ਜਦੋਂ ਇੰਦਰਾ ਗਾਂਧੀ ਬਣੀ ਐਮਰਜੈਂਸੀ ਤੋਂ ਬਾਅਦ 9 ਸਟੇਟਾਂ ਦੇ ਵਿੱਚ SVD ਉਦੋਂ ਕਹਿੰਦੇ ਸੀ ਸੰਯੁਕਤ ਵਿਧਾਇਕ ਦਲਾਂ ਦੀਆਂ ਸਰਕਾਰਾਂ ਸੀ
ਜਿਹੜੀਆਂ ਉਹਨੇ ਤੋੜ ਦਿੱਤੀਆਂ ਆਰਟੀਕਲ 356 ਜੀ। ਹੁਣ ਇਸ ਹੱਦ ਤੱਕ ਜਿਹੜੀ ਮੋਦੀ ਸਰਕਾਰ ਤੱਕ ਪਹੁੰਚਦੇ, ਹੁਣ ਤਾਂ ਫੌਜ ਵੀ ਜਿਹੜੀ ਹੈ ਫੌਜੀ ਮੁਖੀ ਉਹ ਵੀ ਇੰਟੈਲੀਜੈਂਸ ਬਿਊਰੋ ਦੇ ਅਜੀਤ ਡੋਵਲ ਦੇ ਕਹਿਣ ਤੇ ਬੋਲਦਾ ਹੈ, ਔਰ ਸੀਬੀਆਈ ਔਰ ਇਨਕਮ ਟੈਕਸ ਔਰ ਦੂਜੀਆਂ ਸਾਰੀਆਂ ਏਜੰਸੀਆਂ ਜਿਹੜੀਆਂ ਨੇ ਸੈਂਟਰ ਦੀਆਂ, ਉਹ ਇਹਨਾਂ ਨੇ ਰੱਖੀਆਂ ਨੇ ਸਟੇਟਾਂ ਦੇ ਵਿੱਚ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਦੇ ਪਿੱਛੇ ਪਾਉਣ ਨੂੰ। ਜੇ ਕਿਸੇ ਦੇ ਵੀ ਘਰ ਰਾਤ ਨੂੰ 12 ਵਜੇ ਆ ਕੇ ਸੀਬੀਆਈ ਰੇਡ ਕਰੇ, ਭਾਵੇਂ ਉਹ ਕਲਕੱਤੇ 'ਚ ਬੈਠਾ ਹੈ ਜਾਂ ਉਹ ਬੰਗਲੌਰ 'ਚ ਬੈਠਾ ਹੈ ਜਾਂ ਉਹ ਤ੍ਰਿਵੇਂਦਰਮ 'ਚ ਬੈਠਾ ਹੈ, ਕੋਈ ਕਰ ਸਕਦਾ, ਨਾਲ ਖਬਰ ਲਵਾ ਦਿਓ ਕਿ ਜੀ ਰੇਡ ਬੜੀ ਜਿਹੜੀ ਹੈ ਉਹ ਸ਼ੱਕੀ ਜਿਹੀਆਂ ਫਾਈਲਾਂ ਮਿਲੀਆਂ, ਦੂਜਾ ਉਦੋਂ ਕੀ ਨਿਕਲਿਆ ਕੀ ਨਹੀਂ, ਪਰ ਇੱਕ ਵਾਰ ਜਿਹੜਾ ਤੁਹਾਡਾ ਵਿਰੋਧ ਕਰਨ ਵਾਲਾ ਹੈ ਉਹ ਚੁੱਪ ਹੋ ਜਾਂਦਾ। ਹੁਣ ਮਾਇਆਵਤੀ ਐਵੇਂ ਨਹੀਂ ਚੁੱਪ ਕੀਤੀ ਹੋਈ, ਜਾਂ ਝਾਰਖੰਡ 'ਚ ਚੋਣਾਂ ਹੋ ਰਹੀਆਂ ਨੇ ਤਾਂ ਮਾਇਆਵਤੀ ਉਸ ਅਲਾਇੰਸ 'ਚ ਨਹੀਂ ਆਈ ਜਿੱਥੇ ਬੀਜੇਪੀ ਨੂੰ ਹਰਾਇਆ ਜਾ ਸਕਦਾ ਸੀ, ਉਹਨੇ ਅਜੀਤ ਜੋਗੀ ਦੇ ਨਾਲ ਅਲਾਇੰਸ ਕੀਤਾ। ਇਸੇ ਤਰ੍ਹਾਂ ਲਾਲੂ ਯਾਦਵ, ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਇਹ ਹਰਿਆਣੇ ਦੇ ਜਿਹੜਾ ਹੁਣ ਤਾਂ ਉਹ ਟੱਬਰ ਹੀ ਆਪਸ 'ਚ ਲੜ ਰਿਹਾ ਹੈ, ਓਮ ਪ੍ਰਕਾਸ਼ ਚਟਾਲਾ ਦਾ। ਸੋ ਇਹਨਾਂ ਨੂੰ ਯੂਜ਼, ਔਰ ਹੁਣ ਪਿਛਲੇ ਦਿਨਾਂ ਤੋਂ ਇਹ ਇਹਨਾਂ ਨੇ, ਕਿਉਂਕਿ ਚੰਦਰ ਬਾਬੂ ਨਾਇਡੂ ਜਿਹੜਾ ਕਿਸੇ ਜ਼ਮਾਨੇ 'ਚ ਜਿਹੜੇ ਦੁਨੀਆ 'ਚ ਅਸੀਂ ਦੇਖਣਾ ਹੋਏ ਕਿ ਆਈਟੀ ਦੀ ਸ਼ੁਰੂਆਤ ਦੀ ਗੱਲ ਔਰ ਹੈਦਰਾਬਾਦ ਨਾਲ ਜੁੜੇ ਪਹਿਲੇ ਡ੍ਰੀਮ ਜਿਹੜਾ ਫੋਰਸਾਈਟਡ ਬੰਦਾ ਉਹ, ਲੇਕਿਨ ਉਹ ਲੰਬਾ ਵਕਤ ਬੀਜੇਪੀ ਦੇ ਨਾਲ ਹੀ ਅਲਾਇੰਸ ਰਿਹਾ। ਹੁਣ ਕੁਝ ਦੇਰ ਪਹਿਲਾਂ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਕਿਹਾ ਸੀ ਆਂਧਰਾ ਨੂੰ ਸਪੈਸ਼ਲ ਪੈਕੇਜ ਦੇਵਾਂਗੇ, ਨਹੀਂ ਦਿੱਤਾ, ਹੁਣ ਉਹ ਬਾਹਰ ਨਿਕਲ ਆਇਆ, ਇਹਨਾਂ ਨੂੰ ਦੀ ਹਮਾਇਤ ਵਾਪਸ ਲੈ ਲਈ ਔਰ ਉਹ ਇੱਕ ਅਲਾਇੰਸ ਦੇ ਕੰਮ ਕਰ ਰਹੇ ਜਿਹਦੇ ਥੱਲੇ ਮਿਲ ਕੇ ਇਹਨਾਂ ਨੂੰ ਬੀਜੇਪੀ ਨੂੰ ਅਗਲੀਆਂ ਚੋਣਾਂ 'ਚ ਹਰਾਇਆ ਜਾ ਸਕੇ। ਔਰ ਪਿਛਲੇ ਦਿਨਾਂ 'ਚ ਸੀਬੀਆਈ ਦੇ ਰੇਡ ਉਹਦੇ ਆਂਧਰਾ ਦੇ ਵਿੱਚ ਜਿਹੜਾ ਉਹਦੇ ਵਜ਼ੀਰਾਂ ਦੇ ਔਰ ਦੂਜੇ, ਇਸੇ ਤਰ੍ਹਾਂ ਬੰਗਾਲ ਦੇ ਵਿੱਚ ਹੁਣ ਮਮਤਾ ਬੈਨਰਜੀ ਭਾਵੇਂ ਜੋ ਮਰਜ਼ੀ ਹੋਏ ਲੇਕਿਨ ਉਹ ਪ੍ਰੋ ਬੀਜੇਪੀ ਨੇ, ਹਾਲਾਂਕਿ ਵਾਜਪਾਈ ਦੀ ਸਰਕਾਰ ਵਾਲੇ ਮਿਨਿਸਟਰ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨੇ ਘੱਟੋ ਘੱਟ ਵੈਸਟ ਬੰਗਾਲ ਦੇ ਵਿੱਚ ਜਿੱਥੇ 27-28% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ ਉਹਨਾਂ ਨੂੰ ਤਹਫਜ਼ ਦਿੱਤਾ ਹੋਇਆ ਹੈ, ਇਹਨਾਂ ਦੇ ਹਿੰਦੂ ਤਵੀਆਂ ਨੂੰ। ਹਾਲਾਂਕਿ ਇਹਨਾਂ ਨੇ ਉੱਥੇ ਰਾਈਟਿੰਗ ਵਗੈਰਾ ਕਰਵਾਈ ਹੈ ਪਰ ਉਹਨਾਂ ਨੂੰ ਡੱਕਿਆ ਹੋਇਆ, ਉਹਦੇ ਪਾਰਟੀ ਦੇ ਖਿਲਾਫ ਹੀ ਸੀਬੀਆਈ। ਹੁਣ ਜਿਹੜੀ ਗੱਲ ਜਦੋਂ ਅਸੀਂ ਅਨੰਦਪੁਰ ਮਤੇ ਦੀ ਗੱਲ ਕਰਦੇ ਹਾਂ ਜਾਂ ਇਸ ਤੇ ਆਧਾਰਿਤ ਬਾਅਦ 'ਚ ਰਾਜੀਵ ਗਾਂਧੀ ਨੇ, ਇੰਦਰਾ ਗਾਂਧੀ ਦੇ ਵੇਲੇ ਹੀ ਜਿਹੜਾ ਸਰਕਾਰੀਆ ਕਮਿਸ਼ਨ ਬਣਾਉਣ ਦੀ ਗੱਲ ਹੋਈ ਸੀ ਪਰ ਉਹਦੀ ਰਿਪੋਰਟ ਕਦੇ ਵੀ ਬਾਹਰ ਨਹੀਂ ਆਈ ਜਾਂ ਉਹਨੂੰ, ਲੇਕਿਨ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਸਪਸ਼ਟਤਾ ਦੇ ਨਾਲ ਕਿ ਅੱਗੇ ਤਾਂ ਸਿੱਖਾਂ ਨੇ ਝੰਡਾ ਚੁੱਕਿਆ ਕਿ ਭਾਈ ਇਹ ਸੈਂਟਰ ਦੀ ਜਿਹੜੀ ਡੋਮੀਨੈਂਸ ਗਲਬਾ ਖਤਮ ਕਰੋ ਤੇ ਇਹਨਾਂ ਨੂੰ ਏਕਤਾ ਅਖੰਡਤਾ ਤੋੜਨ ਵਾਲੇ ਬਣਾ ਦਿੱਤਾ। ਹੁਣ ਇਹ ਬਗਾਵਤ ਦੀਆਂ ਆਵਾਜ਼ਾਂ ਸਿਰਫ ਆਵਾਜ਼ ਨਹੀਂ, ਸਰਕਾਰੀ ਤੌਰ ਤੇ ਅੱਜ ਜਿਹੜੀ ਖਬਰ ਸਾਰੇ ਮੀਡੀਆ ਤੇ ਛਾਈ ਹੋਈ ਹੈ, ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਇੱਕ ਖੁਫੀਆ ਡਾਕੂਮੈਂਟ ਰਾਹੀਂ ਇਹ ਆਰਡਰ ਕੱਢ ਦਿੱਤਾ ਹੈ ਕਿ ਸੀਬੀਆਈ ਜਿਹੜੀ ਹੈ ਉਹ ਸਾਡੀ ਸਟੇਟ 'ਚ ਐਂਟਰ ਨਹੀਂ ਕਰ ਸਕਦੀ। ਉਹਨਾਂ ਨੇ ਆਪਣੇ ਜਿਹੜੇ ਕੰਸਰਨ, ਔਰ ਉਹਨਾਂ ਨੇ ਕਿਸੇ ਲਾਅ ਦਾ ਹਵਾਲਾ ਦਿੱਤਾ, ਮੈਂ ਟੈਕਨੀਕਲਿਟੀ 'ਚ ਨਹੀਂ ਜਾਵਾਂਗਾ, ਔਰ ਇਹਨੇ ਭੜਥੂ ਪਾ ਦਿੱਤਾ। ਨਾਲ ਦੀ ਨਾਲ ਜੋ ਹੀ ਇਹ ਆਂਧਰਾ ਪ੍ਰਦੇਸ਼ ਨੇ ਕੀਤਾ, ਮਮਤਾ ਬੈਨਰਜੀ ਵੈਸਟ ਬੰਗਾਲ 'ਚ ਉਹਨੇ ਵੀ ਕਹਿ ਦਿੱਤਾ ਕਿ ਵੀ ਇੱਥੇ ਸੀਬੀਆਈ ਨਹੀਂ ਵੜ ਸਕਦੀ। ਕੇਜਰੀਵਾਲ ਨੇ ਆਂਧਰਾ ਪ੍ਰਦੇਸ਼ ਦੇ ਚੰਦਰ ਬਾਬੂ ਨਾਇਡੂ ਦੀ ਹਮਾਇਤ ਕਰਦਿਆਂ ਕਿਹਾ ਵੀ ਕੱਲਾ ਸੀਬੀਆਈ ਤਾਂ ਤੁਸੀਂ ਕੀਤਾ ਹੀ ਹੈ, ਨਾਲ ਇਨਕਮ ਟੈਕਸ ਵਾਲਿਆਂ ਦਾ ਵੀ ਪਾਬੰਦੀ ਲਾਓ। ਹੁਣ ਕੀ ਹੋਏਗਾ? ਇਹ ਇੱਕ ਜਿਹੜੀ ਕਨਫਰੰਟੇਸ਼ਨ ਹੋਣੀ ਚਾਹੀਦੀ ਸੀ, ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਕਿ ਭਾਈ ਇਹ ਤੁਸੀਂ ਜਿਹੜੀਆਂ ਸਾਰੀਆਂ ਪਾਵਰਸ ਲੈ ਕੇ ਉੱਥੇ ਤੁਸੀਂ ਦਿੱਲੀ 'ਚ ਬੈਠੇ ਹੋ, ਜਿਹਦੇ ਮਗਰ ਉਹ ਜਿਵੇਂ ਕੋਈ ਕੁੱਤਾ ਛੱਡ ਦਿੰਦਾ ਹੈ ਕਿਸੇ ਦੇ, ਸੀਬੀਆਈ ਮਗਰ ਪਵਾ ਦਿਓ, ਕੇਸ ਬਣਾ ਦਿਓ, ਲਾਲੂ ਯਾਦਵ ਅੰਦਰ ਦਿੱਤਾ ਹੋਇਆ ਕਿ ਉਹ ਚਾਰਾ ਖਾ ਗਿਆ, ਕੋਈ ਕਿਸੇ ਨੂੰ ਦਿੱਤਾ, ਤੁਹਾਡੇ ਸਾਰੇ ਚੋਰ, ਕੋਈ ਲਲਿਤ ਮੋਦੀ, ਕੋਈ ਨੀਰਵ ਮੋਦੀ, ਕੋਈ ਉਹਨਾਂ ਸਾਰਿਆਂ ਨੂੰ ਤੁਹਾਡੀ ਸੀਬੀਆਈ ਕਿੱਥੇ ਸੁੱਤੀ ਹੋਈ ਸੀਗੀ ਕਿ ਵੀ ਉਹ ਕਿਵੇਂ ਬਾਹਰ ਨਿਕਲ ਗਏ ਇੰਨੇ 1000 ਕਰੋੜ ਲੈ ਕੇ। ਔਰ ਸੁਪਰੀਮ ਕੋਰਟ ਦਾ ਇਹ ਹੈ ਕਿ ਵੀ ਇਹ ਜਿਹੜਾ ਸੀਬੀਆਈ ਹੈ ਇਟ ਇਜ਼ ਅ ਪੈਟ ਪੈਰਟ ਆਫ ਦਾ ਗਵਰਨਮੈਂਟ, ਵੀ ਤੁਸੀਂ ਤੋਤੇ ਹੋ। ਹੁਣ ਉਸ ਤੋਤੇ ਨੂੰ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਫਿਕਰ ਹੈ ਕਿ ਆਂਧਰਾ ਪ੍ਰਦੇਸ਼ ਔਰ ਬੰਗਾਲ 'ਚ ਇਹਨਾਂ ਦੇ ਪੈਰ ਨਹੀਂ ਜੰਮਣੇ, ਵੱਡੀਆਂ ਸਟੇਟਾਂ ਨੇ, ਔਰ ਉੱਥੇ ਇਹਨਾਂ ਨੇ ਸੀਬੀਆਈ ਨੂੰ ਜਿਹੜਾ ਉਹ ਕੀਤਾ ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜਾ ਪੋਜ਼ਿਟਿਵ ਸਟੈਪ ਹੈ। ਔਰ ਇਹ ਪਾਰਟ, ਹਾਲਾਂਕਿ ਕੁਝ ਦਿਨ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਔਰ ਟੀਵੀ 84 ਤੇ ਉਹ ਅਕਸਰ ਆਉਂਦੇ ਨੇ ਔਰ ਬੜੀ ਬੇਬਾਕੀ ਦੇ ਨਾਲ ਉਹਨਾਂ ਦਾ ਗੱਲ ਕਰਨ ਦਾ ਅੰਦਾਜ਼ ਹੈ, ਉਹਨਾਂ ਦੀ ਕਨਵਿਕਸ਼ਨ ਹੈ, ਔਰ ਉਹਨਾਂ ਨੇ ਹੁਣ ਜਿਹੜਾ ਆਜ਼ਾਦ ਪੰਜਾਬ ਜਿਹੜਾ ਕਿ ਫੈਡਰਲ ਭਾਰਤ ਆਜ਼ਾਦ ਪੰਜਾਬ, ਜਿਹਦੇ 'ਚੋਂ ਪਾਣੀਆਂ ਦੇ ਉੱਤੇ ਮੁਕੰਮਲ ਹੱਕ ਦੀ ਗੱਲ ਕਰਦੇ ਨੇ,
ਔਰ ਪੰਜਾਬ ਦੀ ਸੋਵਰਨਿਟੀ ਔਰ ਹੱਕਾਂ ਦੀ ਗੱਲ ਪਿਛਲਾ ਵੀ ਪੈਸਾ ਦਿਓ ਪਟੀਸ਼ਨ ਵੀ ਕੀਤੀ ਹੋਈ ਹੈ ਜੀ। ਔਰ ਇਹ ਜਦੋਂ ਮੈਂ ਅੱਜ ਦੇਖੀ ਖਬਰ, ਉਹਨਾਂ ਦਾ ਇੱਕ ਆਰਟੀਕਲ ਟ੍ਰਿਬਿਊਨ ਦੇ ਵਿੱਚ, ਪਤਾ ਨਹੀਂ ਟ੍ਰਿਬਿਊਨ ਨੇ ਵੀ ਕਿਵੇਂ ਛਾਪ ਦਿੱਤਾ ਕਿਉਂਕਿ ਇੰਨਾ ਬਾਇਸਡ ਹੈ ਟ੍ਰਿਬਿਊਨ ਹੁਣ RSS ਦੇ ਹੱਕ 'ਚ, ਉਹਦੇ 'ਚ ਉਹਨਾਂ ਨੇ ਪੇਸ਼ੀਨਗੋਈ ਕੀਤੀ ਸੀ ਡਾਕਟਰ ਗਾਂਧੀ ਨੇ ਕਿ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ 2019 ਦੀਆਂ, ਉਹਨਾਂ ਦਾ ਹੀ ਮੈਂ ਲਫ਼ਜ਼ ਪੜ੍ਹਦੇ ਹਾਂ, 2019 will be a battle between center and regions, ਕਿ ਇਹ ਕੋਈ ਨੈਸ਼ਨਲ ਪਾਰਟੀਆਂ ਦੀ ਨਹੀਂ, ਅੱਗੇ ਤਾਂ ਹੁੰਦਾ ਨਾ ਦੋ ਪਾਰਟੀ ਕਾਂਗਰਸ BJP ਜਾਂ ਦੂਸਰਾ, ਉਹਨੇ ਕਿਹਾ ਜੀ ਇਹ ਜਿਹੜੀ ਲੜਾਈ ਹੈ ਇਹ ਹੋਏਗੀ ਸੈਂਟਰ ਤੇ ਦੂਸਰੇ ਪਾਸੇ ਖਿੱਤੇ, ਔਰ ਇਸ ਸਾਰੇ ਕੇਸ ਨੂੰ ਉਹਨਾਂ ਨੇ ਅਲਟੀਮੇਟਲੀ ਪੰਜਾਬ ਦੇ ਲਈ ਬਿਲਟ ਕੀਤਾ। ਔਰ ਮੈਂ ਵੱਡਾ ਆਰਟੀਕਲ ਹੈ ਪਰ ਮੈਂ ਕੁਝ ਹਿੱਸੇ ਦੇ ਜ਼ਰੂਰ ਸਾਂਝੇ ਕਰਨਾ ਚਾਹੁੰਦਾ ਕਿਉਂਕਿ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਅਕਸਰ ਇਸ ਪਾਰਟ ਨੂੰ ਲੈਂਦੇ ਹਾਂ ਤਾਂ ਕਿ ਜਿਹੜਾ ਕੋਈ ਨਾ ਕੋਈ ਹਿਸਟੋਰੀਕਲ ਪਰਸਪੈਕਟਿਵ ਵੀ ਡਿਸਕਸ ਹੋਏ। ਉਹਨਾਂ ਨੇ ਇਹ ਕਿਹਾ ਕਿ ਟੂ ਬ੍ਰਿੰਗ ਇੰਡੀਆ ਔਨ ਏ ਪਾਰ ਵਿਦ ਫੈਡਰਲ ਵੈਲਿਊਜ਼ of the 21st century, it is imperative to put the question of sovereignty of states on the table. A round of talks should be initiated to revisit center-state relations. ਕਿ ਸਟੇਟਾਂ ਦੀ ਪ੍ਰਭੂ ਸੱਤਾ ਸੰਪੰਨਤਾ ਦੀ ਗੱਲ ਹੋਣੀ ਚਾਹੀਦੀ ਹੈ ਜੀ, ਇਹਦੇ ਤੇ ਡਿਬੇਟ ਹੋਣੀ ਚਾਹੀਦੀ। ਔਰ ਇਹਨਾਂ ਨੇ ਕਿਹਾ ਸੀ ਜੀ ਖਾਲਿਸਤਾਨ ਕਿਉਂ ਨਹੀਂ, ਇਹਦੀ ਤੇ ਗੱਲ ਹੋਣੀ ਚਾਹੀਦੀ ਹੈ, ਡਿਬੇਟ ਹੋਣੀ ਚਾਹੀਦੀ ਹੈ, ਜੇ ਸੁਸਾਇਟੀ ਦਾ ਇੱਕ ਹਿੱਸਾ ਇਸ ਦੇ ਉੱਤੇ ਖੜਾ ਹੈ। ਔਰ ਇਹੀ ਗੱਲ ਉਹਨਾਂ ਨੇ ਕਹੀ ਵੀ ਹੁਣ ਉਹ ਵਕਤ ਆ ਗਿਆ ਕਿ ਵੀ ਸਟੇਟਾਂ ਦੇ ਜਿਹੜੀ ਖੁਦ ਮੁਖਤਿਆਰੀ ਹੈ ਉਹਦੀ ਗੱਲ ਹੋਣੀ ਚਾਹੀਦੀ ਹੈ। The Indian Republic that succeeded the British Raj is now almost 7 decades old. The 7 decades of its history is the history of struggle between the centralized state and emerging regional political formation. In its early decades, it was sustained political campaign in favor of strong center versus politico-legal appeal struggles for more power to states. Yet this period witnessed a historical trend of the regional parties coming into existence, becoming powerful and capturing power in the states while the national parties progressively weakened and became emaciated. ਵੀ ਭਾਵੇਂ ਇਧਰੋਂ ਇਹ ਸੈਂਟਰ ਨੂੰ ਸਟਰੋਂਗ ਕਰਦੇ ਚਲੇ ਗਏ ਜੀ, ਨਹੀਂ ਸਟੇਟਾਂ ਨਹੀਂ, ਪਰ ਇੱਕ ਫੈਕਟ ਹੈ ਕਿ ਖੇਤਰੀ ਪਾਰਟੀਆਂ ਉੱਭਰੀਆਂ ਔਰ ਅਲਟੀਮੇਟਲੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ, ਅੱਜ ਵੀ ਭਾਵੇਂ BJP ਕੋਲ ਆਪਣੀ ਮੈਜੋਰਟੀ ਹੈ ਪਰ ਉਹਨੂੰ ਵੀ ਖੇਤਰੀ ਪਾਰਟੀਆਂ ਦੇ ਨਾਲ ਰਲ ਕੇ ਹੀ ਸਰਕਾਰ ਬਣਾਉਣੀ ਪਈ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀਆਂ ਵੀ ਜਿਹੜੀਆਂ ਹਕੂਮਤਾਂ ਨੇ ਰਾਜੀਵ ਗਾਂਧੀ ਤੋਂ ਬਾਅਦ ਉਹ ਕੋਲੀਸ਼ਨ ਸਰਕਾਰਾਂ। ਅਨਡਾਊਟਲੀ the diversity in India proved to be a fertile ground for emergence of such a trend. Two factors have contributed to the regional phenomena. Firstly, the reorganization of states on a linguistic basis for the first time in history brought geography and language together under the state's patronage, even if in a small measure, in a relatively stable parliamentary system. This led to the emergence of features of regional entities and nationalities in the different regions. ਕਿ ਇਹ ਜਿਹੜੀਆਂ ਜ਼ਬਾਨ ਆਧਾਰਿਤ ਸੂਬੇ ਬਣੇ, ਇਹਨੇ ਜਿਓਗ੍ਰਾਫੀਕਲ ਖਿੱਤੇ ਨੂੰ ਔਰ ਜ਼ਬਾਨ ਨੂੰ ਇਕੱਠੇ ਕੀਤਾ, ਇਹਦੇ ਨਤੀਜੇ ਦੇ ਤੌਰ ਤੇ ਜਿਹੜਾ ਖੇਤਰੀਵਾਦ ਉੱਭਰਿਆ। ਸੈਕੰਡਲੀ, the expansion and intensification of markets gave rise to a powerful class among the local populations who, being closer to the populace, could articulate the sentiments of the masses and provide them leadership. ਕਿ ਫ੍ਰੀ ਮਾਰਕੀਟ ਨੇ ਵੀ ਉਹ ਕਲਾਸ ਖੜੀ ਕੀਤੀ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਫਿਰ the imposition of emergency was the first attempt at strong center, though secular yet a failure. इंदिरा गांधी ने एमरजेंसी लाई स्ट्रॉन्ग सेंटर पर एक फेलियर साबित होया। फिर the second were Operation Blue Star and demolition of Babri Mosque, obviously communal in character but violent and effective since they helped give Indian Republic a majoritarian dominance and grow into police state. कि ये दो एक्शन ਜਿਹੜੇ ਨੇ ਵਾਇਲੈਂਟਲੀ ਜਿਹੜੇ ਭਾਵੇਂ ਉਹ ਕਾਮਯਾਬ ਹੋਏ, ਇਹਨਾਂ ਨੇ ਸਰਕਾਰ ਨੇ ਦਬਾਇਆ, ਪਰ ਇਹਦਾ ਨਤੀਜਾ ਸੀ ਕਿ ਭਾਰਤ ਇੱਕ ਮੈਜੋਰਿਟੀ ਕੰਟਰੀ ਵੱਲ ਚਲਾ ਗਿਆ ਔਰ ਉਸ ਦੇ ਵਿੱਚ ਜਿਹੜਾ ਇੱਕ ਪੁਲਿਸ ਸਟੇਟ ਬਣ ਗਿਆ। ਫਿਰ ਉਹਨਾਂ ਨੇ ਕਿਹਾ this spread a culture of communal divisions throughout the country, drove a wedge into every diversity, be it linguistic, regional, religious, caste, racial, or ethnic, to widen every divide in such a way that communities were set against each other. Implementing the policy of divide and rule in Punjab, the unity of Punjabis was torn into shreds. उन्होंने कहा जी इस तो बाद ਜਿਹੜਾ ਇੱਕ ਪਾਸੇ ਮੈਜੋਰਿਟੀ ਹੋ ਗਈ ਔਰ ਉਹਨਾਂ ਨੇ ਜਿਹੜਾ ਹਰ ਕਿਸਮ ਦੀ ਡਿਵੀਜ਼ਨ ਨੂੰ ਇਸਤੇਮਾਲ ਕੀਤਾ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਯੂਨਿਟੀ ਸੀ ਲੋਕਾਂ ਦੀ ਉਹ ਇਸ ਥਾਟ ਨੇ ਜਿਹੜੀ ਹੈ ਉਹ ਡਿਸਟਰੋਏ ਕੀਤੀ,
ਜਿਹੜਾ ਕਿ ਟੂ ਕੈਮੂਫਲੇਜ these oppressive policies, a constitutional farce, the Sarkaria Commission was set up in June 1983 to review center-state relations. It gave its report and meager recommendations in October 1987, which has since been gathering dust. ਕਿ ਜਿਹੜੀ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਵੀ ਆਈ 1987 ਚ, ਉਹਦੇ ਤੇ ਧੂੜੀ ਜੰਮੀ ਹੋਈ ਹੈ, ਉਹਨੂੰ ਕਿਸੇ ਨੇ, despite all these attempts at centralization, the awakened regional populations and the nationalities presented a unique dance of democracy to catapult the regional political formation into seats of power, drained national political parties of their effective strength. By the 80s, the era of coalition governments arrived, but the rise of regionalism brought two serious flaws with it. उन्होंने कहा जिहदा नतीजा यह होया कि खेतरी पार्टियां 1980 ਤੋਂ ਬਾਅਦ ਸੈਂਟਰ ਦੀਆਂ ਵੱਡੀਆਂ ਪਾਰਟੀਆਂ ਕਮਜ਼ੋਰ ਹੋਈਆਂ, ਨਤੀਜੇ ਦੇ ਤੌਰ ਤੇ ਜਿਹੜਾ ਕੋਲੀਸ਼ਨ ਸਰਕਾਰਾਂ ਦਾ ਹੋਇਆ, ਫਿਰ ਉਹਨਾਂ ਨੇ ਇਹ ਰੀਜਨਲ ਪਾਰਟੀਆਂ ਦੀਆਂ ਕਮਜ਼ੋਰੀਆਂ ਦੀ ਗੱਲ ਵੀ ਕੀਤੀ ਹੈ, ਪਰ ਮੈਂ ਵਕਤ ਦੀ ਸੀਮਾ ਕਰਕੇ ਇਸ ਨੂੰ ਅੱਗੇ ਨਹੀਂ ਤੋਰਾਂਗਾ ਔਰ ਮੈਂ ਕਨਕਲੂਜਨ ਵੱਲ ਜਾਵਾਂ। ਉਹਨਾਂ ਨੇ ਕਿਹਾ ਕਿ ਵੀ ਇਹ ਜੋ ਪਾਰਟ ਚੱਲ ਰਿਹਾ, the dream of federal India shall be unattainable till the nationalities stand divided and are divided within, ਕਿ ਇਹ ਫੈਡਰਲ ਕਦੇ ਢਾਂਚਾ ਨਹੀਂ ਚੱਲੇਗਾ ਕਿ ਜਿਹੜੀਆਂ ਰੀਜਨਲ ਨੈਸ਼ਨੈਲਿਟੀਜ਼ ਨੇ ਉਹਨਾਂ ਦੀ ਪਛਾਣ ਨੂੰ ਮਾਨਤਾ ਮਿਲਣੀ। At this point of time, Punjab is divided on religious, caste and racial lines and is a fragmented society, ਕਿ ਪੰਜਾਬ ਨੂੰ ਤੋੜ ਦਿੱਤਾ ਗਿਆ ਹੈ ਧਰਮ ਦੇ ਨਾਂ ਤੇ, ਰੇਸ ਦੇ ਨਾਂ ਤੇ ਔਰ ਕਾਸਟ ਦੇ ਨਾਂ ਤੇ। Beneath the tall claims of being a proud Punjabi is a deep multipolarity of self-interests of being Sikh, Hindu, Dalit, Jat, backward and ethnic entities। ਕਿ ਵੀ ਭਾਵੇਂ ਅਸੀਂ ਕਹੀਏ ਕਿ ਅਸੀਂ ਪ੍ਰਾਊਡ ਪੰਜਾਬੀ ਹਾਂ, ਪਰ ਉਹਦੇ ਪਿੱਛੇ ਆਹ ਸਾਰੀਆਂ ਸਾਡੀਆਂ ਪਛਾਣਾਂ ਵੀ ਜਿਹੜੀਆਂ ਨੇ ਉਹ ਨੇ betraying a lack of psychological affinity and one common future, ਕਿ ਇਹਦੇ ਚੋਂ ਅਸੀਂ ਇੱਕ ਦੂਜੇ ਨਾਲ ਜੈਮ ਨਹੀਂ ਹੁੰਦੇ ਔਰ ਸਾਡਾ ਸਾਂਝਾ ਜਿਹੜਾ ਭਵਿੱਖ ਹੈ ਉਸ ਦੀ ਵੀ ਅਸੀਂ ਕਾਮਨਾ ਨਹੀਂ ਕਰਦੇ। To overcome this deficit and to forge a Punjabi identity, we shall have to carry out a social, economic and psychological revolution and a democratic revolution with liberty, equality and fraternity boldly inscribed on its flag। ਉਹਨਾਂ ਨੇ ਕਿਹਾ ਵੀ ਇਸ ਗੱਲ ਨੂੰ ਦੇਖਣ ਦੇ ਲਈ ਸਾਨੂੰ ਜਿਹੜਾ ਹੈ ਉਹ ਆਪਣੀ ਸਾਰੀਆਂ ਉਹ ਸਾਂਝਾ ਕਰਨੀਆਂ ਪੈਣਗੀਆਂ ਔਰ ਕਨਕਲੂਡ ਉਹਨਾਂ ਨੇ ਕੀਤਾ ਹੈ thus the ਵਿਵਸਥਾ ਪਰਿਵਰਤਨ towards federal India shall not be possible without an internal social revolution in Punjab, a revolution that shall create an atmosphere of fraternity where Dalits, backwards, women and religious minorities can live without fear or oppression। So ਉਹਨਾਂ ਦਾ ਇੱਕ ਵਿਚਾਰ ਹੈ ਔਰ ਹਾਲਾਂ ਇਹ ਕੋਈ ਖਾਲਿਸਤਾਨ ਦੇ ਹਾਮੀ ਨਹੀਂ ਨੇ, ਉਹ ਕਹਿੰਦੇ ਨੇ ਨਾ ਮੈਂ ਹਿੰਦੂ ਸਟੇਟ ਬੇਸਡ ਹੈ ਨਾ ਮੈਂ ਕਿਸੇ ਹੋਰ ਧਰਮ ਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਉਹ ਰੌਟ ਜਿਹੜੀ ਸੜਾਂਦ ਹੈ ਜਿਹੜੀ ਭਾਰਤ ਦੇ ਸਿਸਟਮ 'ਚ ਆਈ ਉਸ ਨੂੰ ਉਹਨਾਂ ਨੇ ਆਇਡੈਂਟੀਫਾਈ ਕੀਤਾ ਹੈ। ਉਸ ਦਾ ਸੋਲੂਸ਼ਨ ਵੀ ਅਲਟੀਮੇਟਲੀ ਇਹੀ ਹੈ ਕਿ ਵੀ ਆਟੋਨੋਮਸ ਸਟੇਟਾਂ ਦੀ ਆਟੋਨਮੀ, ਸਟੇਟਾਂ ਦੀਆਂ ਪਾਵਰਸ। ਪੰਜਾਬ ਦੇ ਹਵਾਲੇ ਨਾਲ ਕਿਹਾ ਵੀ ਜੇ ਅਸੀਂ ਆਪਸ 'ਚ ਜਿਵੇਂ ਉਹਨਾਂ ਨੇ ਸਾਨੂੰ ਟੌਰਨ ਕੀਤਾ ਪੰਜਾਬ ਦੇ ਹਿੱਤਾਂ ਲਈ ਨਹੀਂ ਸੋਚਾਂਗੇ। ਔਰ ਮੈਂ ਕੱਲ੍ਹ ਹੀ ਦੇਖ ਰਿਹਾ ਸੀ ਇੱਕ ਹਿੰਦੂ ਵੀਰ ਦਾ ਮੈਸੇਜ ਸੀ ਸਾਡੇ ਸੈਗਮੈਂਟ ਤੇ ਕਿ ਆਈ ਐਮ ਏ ਪੰਜਾਬੀ ਹਿੰਦੂ and I have no trouble in being a citizen of Khalistan as I know Sikhs are liberal or this। So ਮੈਂ ਸਮਝਦਾ ਵੀ ਇਹ ਪਾਰਟ ਇਹ ਠੀਕ ਹੈ ਵੀ ਜਦੋਂ ਤੱਕ ਇਹ ਫੀਅਰ ਜਿਹੜਾ ਹੈ ਕਿਤੇ ਵੀ ਉਹ ਐਗਜ਼ਿਸਟ ਕਰਦਾ ਹੈ, ਉਹ ਜ਼ਾਹਰ ਹੈ ਕਿ ਜਿਹੜੀਆਂ ਸੈਂਟਰਲ ਪਾਵਰਸ ਨੇ ਉਹ ਵੀ ਉਹਨੂੰ ਯੂਜ਼ ਕਰਦੀਆਂ ਔਰ ਇਹ ਅਸੀਂ ਸਮਝਦੇ ਹਾਂ ਕਿ ਇਸ ਵੇਲੇ 2019 ਦੀਆਂ ਚੋਣਾਂ 'ਚ ਜਿਹੜਾ ਇਹਨਾਂ ਨੇ ਹੈਡਲਾਈਨ 'ਚ ਹੀ ਕਿਹਾ ਸੀ ਕਿ ਭਾਈ ਇਹ ਬਣ ਸਕਦਾ ਹੈ। ਹਾਲਾਂਕਿ ਮੇਰਾ ਆਪਣਾ ਇਹ ਸੋਚਣੀ ਹੈ ਕਿ ਇਸ ਸਾਰੀਆਂ ਇਲੈਕਸ਼ਨਸ ਤੋਂ ਪਹਿਲਾਂ ਬਹੁਤ ਫਿਰਕੂ ਮਾਹੌਲ ਸਿਰਜਿਆ ਜਾਏਗਾ ਔਰ ਇਹ ਬੀਜੇਪੀ ਇਹ ਚਾਹੇਗੀ ਕਿ ਇਸ ਨੂੰ ਉਸ ਹਿੰਦੂਤਵਾ ਵਰਸਸ ਅਦਰਸ ਜਿਹੜੇ ਅਪੋਜ਼ ਕਰਦੇ ਨੇ ਪੈਟਰੀਓਟਸ ਵਰਸਸ ਟ੍ਰੇਟਰਸ ਉਹ ਇਸ ਕਿਸਮ ਦਾ ਦੇਣਗੇ। ਪਰ ਹੋਪ ਕਿ ਜੇ ਰੀਜਨਲ ਪਾਰਟੀਜ਼ ਔਰ ਇਹ ਰੀਜਨਲ ਆਟੋਨਮੀ ਜਿਵੇਂ ਆਂਧਰਾ ਪ੍ਰਦੇਸ਼ ਔਰ ਬੰਗਾਲ ਨੇ CBI ਬੈਨ ਕਰ ਦਿੱਤੀ ਹੈ, ਹੁਣੇ ਭਾਵੇਂ ਅਦਾਲਤੀ ਲੜਾਈ ਹੋਏਗੀ ਪਰ ਇੱਕ ਗੱਲ ਜ਼ਾਹਰ ਹੈ ਆਲਰੇਡੀ ਜਿਹੜੀਆਂ ਸਾਊਥ ਦੀਆਂ 4 ਸਟੇਟਾਂ ਨੇ ਤਮਿਲਨਾਡੂ, ਆਂਧਰਾ, ਤੇਲੰਗਾਨਾ, ਕੇਰਲਾ, ਤਮਿਲਨਾਡੂ
ਉਹ ਆਪਣੀ ਇਕਨੋਮਿਕਲ ਯੂਨੀਅਨ ਬਣਾਉਣ ਦੀ ਗੱਲ ਕਰਦੇ ਨੇ। ਜੀ। ਸੋ ਕੁੱਲ ਮਿਲਾ ਕੇ ਘੱਟੋ ਘੱਟ ਪਤੀਲੇ ਦੇ ਵਿੱਚ ਕੁਝ ਜਿਹੜਾ ਹਿਲਣਾ ਤਾਂ ਸ਼ੁਰੂ ਹੋਇਆ ਕਿ ਵੀ ਇਹ ਚੱਲਣਾ ਨਹੀਂ ਹੈ ਸਿਸਟਮ ਜਿਹੜਾ ਦਿੱਲੀ 'ਚ ਬੈਠ ਕੇ ਇਹ ਸਾਰਿਆਂ ਨੂੰ ਇਹਨਾਂ ਨੇ ਜੱਫਾ ਮਾਰਿਆ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ, ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।